The former Congressman of America, Trent Franks, has expressed concern about the supply of arms to India. ਇਹ ਫਰਜ਼ ਹੈ ਅਮਰੀਕਾ ਦਾ ਕਿ ਨਾ ਸਿਰਫ ਉਹ ਖੁਦ ਇਸ ਕਿਸਮ ਦੀ ਕਿਸੇ ਗੱਲ ਤੋਂ ਪਰਹੇਜ਼ ਕਰੇ, ਉਹ ਬਾਕੀ ਦੁਨੀਆ ਨੂੰ ਵੀ ਦੱਸੇ ਕਿ ਭਾਈ ਕਿਵੇਂ ਇੰਡੀਆ ਜਿਹੜਾ ਇਹ ਵਾਇਲੇਟ ਕਰ ਰਿਹਾ ਹਿਊਮਨ ਰਾਈਟਸ। ਆਮ ਲੋਕ ਪੀਸਫੁਲੀ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਗਵਰਨਮੈਂਟ ਦੇ ਖਿਲਾਫ। These weapons being bought by India are being used on protesting farmers. US should always make it clear to countries across the world that any military assistance or weapons sale to India will be pre-dictated upon the protection of the God-given human rights. ਕਿ ਜਿਹੜੇ ਮਨੁੱਖੀ ਹੱਕ ਨੇ ਰੱਬ ਨੇ ਦਿੱਤੇ ਹੋਏ ਨੇ, the protection of the God-given human rights of all innocent human beings. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਰੀਜ਼ੋਨਾ ਤੋਂ ਜਿਹੜੇ ਸਾਬਕਾ ਕਾਂਗਰਸਮੈਨ ਟ੍ਰੈਂਟ ਫਰੈਂਕਸ ਨੇ ਜਿਹੜੀ ਅਮਰੀਕਨ ਸਰਕਾਰ ਨੂੰ ਕਿਹਾ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਦਿੱਤੇ ਜਾ ਰਹੇ ਹਥਿਆਰਾਂ ਦੀ ਕਿਸਾਨਾਂ ਉੱਤੇ ਦੁਰਵਰਤੋਂ ਨੂੰ ਰੋਕਿਆ ਜਾਵੇ। ਕਾਂਗਰਸਮੈਨ ਨੇ ਟਵੀਟ ਕਰਕੇ ਕਿਹਾ ਹੈ ਕਿ ਹਿਊਮਨ ਰਾਈਟਸ ਰੱਬ ਵੱਲੋਂ ਦਿੱਤੇ ਗਏ ਹਨ ਅਤੇ ਇਹਨਾਂ ਦੀ ਹਰ ਵੇਲੇ ਰੱਖਿਆ ਹੋਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੋਂ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ ਔਰ ਜਿਹੜੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕਿਸਾਨ ਮੂਵਮੈਂਟ ਦਾ ਆਪਣਾ ਚੱਲ ਰਿਹਾ, ਹਾਲਾਂਕਿ ਲੀਡਰਸ਼ਿਪ ਬੜੀ ਇਨਡਿਸਾਈਸਿਵ ਹੈ, ਲੇਕਿਨ ਹਾਈ ਕੋਰਟ ਨੇ ਸ਼ਿਕੰਜਾ ਵੀ ਕੱਸਣਾ ਸ਼ੁਰੂ ਕੀਤਾ ਹੋਇਆ। ਉਹ ਬੜੇ ਸਟ੍ਰਿਕਚਰ ਵੀ ਪਾਸ ਹੋ ਰਹੇ ਨੇ। ਇਹ ਵੀ ਆਇਆ ਜੀ ਸ਼ੁਭਕਰਮਨ ਸਿੰਘ ਦੇ ਉਸ ਦੇ ਉੱਤੇ ਹਾਈ ਕੋਰਟ ਨੇ ਇੱਕ ਇਨਵੈਸਟੀਗੇਟਿਵ ਟੀਮ ਬਣਾ ਦਿੱਤੀ ਹੈ, ਉਹਨੂੰ ਸਾਬਕਾ ਜੱਜ ਕੇ ਕੌਣ ਹੈਡ ਕਰੇਗਾ। ਇਹ ਸਾਰਾ ਵਕਤ ਦਾ ਜ਼ਿਆ ਹੁੰਦਾ। ਲੇਕਿਨ ਉਹਨਾਂ ਦੀ ਲੀਡਰਸ਼ਿਪ ਬੇਸ਼ੱਕ ਅਜੇ ਜਿਹੜਾ ਉਹਨਾਂ ਨੇ ਪਿਛਲੇ ਦਿਨੀ ਕਾਲ ਦਿੱਤੀ ਸੀ ਰੇਲ ਰੋਕੋ ਔਰ ਦਿੱਲੀ ਚਲੋ, ਰੇਲ ਰੋਕੋ ਦਾ ਜੇ ਹੋਣਾ ਦਿੱਲੀ ਚਲੋ, ਉਸ ਬਾਰੇ ਸੀ ਕਿ ਜੀ ਲਿਊਕਵਾਰਮ ਰਿਸਪੌਂਸ, ਕਿਉਂਕਿ ਕੋਆਰਡੀਨੇਸ਼ਨ ਦਾ ਕੋਈ ਹੈ ਨਹੀਂ। ਔਰ ਪੰਜਾਬ ਹਰਿਆਣੇ ਦੇ ਸਿੱਖ ਕਿਸਾਨਾਂ ਦੀਆਂ ਹੀ ਜਥੇਬੰਦੀਆਂ ਸੀ, ਉਹ ਵੀ ਆਪਸ 'ਚ ਫਟੀਆਂ ਹੋਈਆਂ ਨੇ। ਬਾਕੀ ਤਾਂ ਬਹੁਤੀ ਬਿਆਨਬਾਜ਼ੀ ਜਾਂ ਸਿੰਬੋਲਿਕ ਪ੍ਰੈਜ਼ੈਂਸ ਹੀ ਹੁੰਦੀ ਹੈ ਜੀ। ਤਮਿਲਨਾਡੂ 'ਚੋਂ 5 ਆ ਗਏ, ਕਰਨਾਟਕਾ 'ਚੋਂ 4 ਆ ਗਏ। ਸੋ ਇਹ ਇੱਕ ਨੁਕਸਾਨਦੇਹ ਗੱਲ ਹੈ ਕਿ ਜੇ ਇਫੈਕਟਿਵ ਇਹ ਮੂਵਮੈਂਟ ਅੱਗੇ ਨਹੀਂ ਵੱਧਦੀ। ਲੇਕਿਨ ਇੰਟਰਨੈਸ਼ਨਲੀ ਜਿਸ ਲੈਵਲ ਦੀ ਸਪੋਰਟ ਇਸ ਮੂਵਮੈਂਟ ਨੂੰ ਪਹਿਲੇ ਦਿਨ ਤੋਂ ਹੀ ਮਿਲੀ, ਖਾਸ ਤੌਰ 'ਤੇ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਇਹਨਾਂ ਨੇ ਲਾਠੀ ਚਾਰਜ ਕੀਤਾ ਔਰ ਪੈਲਟ ਗਨਸ ਔਰ ਲਾਈਵ ਐਮੂਨੀਸ਼ਨ ਔਰ ਵਾਟਰ ਕੈਨਨ ਜਿਹਦੇ 'ਚ ਡੇਂਜਰਸ ਕੈਮੀਕਲ ਸੀ। ਸੋ ਇੱਕਦਮ ਬਾਹਰ ਉਸ ਦੀ ਮਦਦ ਵੀ ਹੋਈ ਔਰ ਈਵਨ US ਕਾਂਗਰੈਸ਼ਨਲ ਸਿੱਖ ਕਾਕਸ 'ਚ ਵੀ ਬਰੀਫਿੰਗ 'ਚ ਮੈਂਸ਼ਨ ਹੋਇਆ ਔਰ ਇਸ ਦੇ ਉੱਤੇ ਹੋਰਾਂ ਨੇ ਵੀ ਆਵਾਜ਼, ਬ੍ਰਿਟਿਸ਼ ਪਾਰਲੀਮੈਂਟ 'ਚ ਵੀ ਆਵਾਜ਼ ਚੁੱਕੀ ਗਈ। ਅਤੇ ਇਸ ਸਾਰੇ ਦੇ ਚੱਲਦਿਆਂ ਬੇਸ਼ੱਕ ਅਜੇ ਉੱਥੋਂ ਕੋਈ ਬਹੁਤੀ ਐਕਟੀਵਿਟੀ ਸਾਨੂੰ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ। ਔਰ ਜਿਵੇਂ ਮੈਂ ਓਪਨਿੰਗ ਸੈਕਸ਼ਨ 'ਚ ਵੀ ਮੈਂਸ਼ਨ ਕੀਤਾ ਕਿ ਕੱਲ੍ਹ ਇੱਕ ਵੱਡਾ ਪ੍ਰੋਟੈਸਟ ਜਿਹੜਾ ਇੰਡੀਅਨ ਹਾਈ ਕਮਿਸ਼ਨ ਇੱਥੇ 235 E 43rd ਸਟਰੀਟ ਉੱਥੋਂ ਸ਼ੁਰੂ ਹੋ ਕੇ 10 ਵਜੇ ਗੈਦਰਿੰਗ ਟਾਈਮ ਹੈ, 11:30 ਉੱਥੋਂ ਮਾਰਚ ਕਰਕੇ ਫਿਰ 20 ਤੋਂ 30 ਮਿੰਟ ਦੀ ਵਾਕ ਹੈ ਮਾਰਚ ਦੀ। ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਜਿਹੜਾ ਹੈ ਉਹ 12 ਵਜੇ ਦੇ ਕਰੀਬ ਪਹੁੰਚੇਗਾ। 12 ਤੋਂ 2 ਤੱਕ ਫਿਰ UN ਦਾ ਬਾਹਰ ਪ੍ਰੋਟੈਸਟ ਹੈ। ਸੋ ਇਹ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਬੱਸਾਂ ਦਾ ਪ੍ਰਬੰਧ ਹੈ ਸਾਰੇ ਪਾਸੇ। ਸੋ ਇਸੇ ਤਰ੍ਹਾਂ ਕੱਲ੍ਹ ਇੱਕ ਵੱਡੀ ਕਾਰ ਰੈਲੀ ਔਰ ਪ੍ਰੋਟੈਸਟ ਸਟਾਕਟਨ ਦੇ ਵਿੱਚ ਵੀ ਹੈ। ਸੋ ਇਹ ਐਕਟੀਵਿਟੀ ਤਾਂ ਬਾਹਰ ਚੱਲ ਰਹੀ ਹੈ, ਪਰ ਜਿਹੜੀ ਬਾਹਰਲੇ ਖਾਸ ਤੌਰ 'ਤੇ ਲਾਅ ਮੇਕਰਸ ਦੀ ਸਪੋਰਟ ਹੁੰਦੀ ਹੈ ਉਹ ਜ਼ਿਆਦਾ ਕਰੂਸ਼ਲ ਹੈ। ਉਸ ਦੇ ਵਿੱਚ ਮਿਸਟਰ ਟ੍ਰੈਂਟ ਫਰੈਂਕਸ ਜਿਹੜੇ ਵੋਕਲ ਨੇ, ਕਾਂਗਰਸਮੈਨ ਰਹੇ, ਰਿਲੀਜੀਅਸ ਫਰੀडम ਦੇ ਉੱਤੇ ਇਹਨਾਂ ਦੀ ਬੜੀ ਕਲੀਅਰ ਪੋਜੀਸ਼ਨ ਰਹੀ। ਹੁਣ ਦੁਬਾਰਾ ਕਾਂਗਰਸ ਲਈ ਰਨ ਕਰ ਰਹੇ ਨੇ ਇਸ ਪੀਰੀਅਡ ਦੇ ਵਿੱਚ। ਉਹਨਾਂ ਨੇ ਇਸ ਦੇ ਉੱਤੇ ਇੱਕ ਟਵੀਟ ਕੀਤਾ ਔਰ ਜਿਹਨੂੰ ਸਤਲੁਜ TV ਨੇ ਕੋਟ ਕੀਤਾ। The former Congressman of America, Trent Franks, has expressed concern about the supply of arms to India. ਕਿ ਇਹ ਜਿਹੜਾ ਅਮਰੀਕਾ ਭਾਰਤ ਨੂੰ ਹਥਿਆਰ ਸਪਲਾਈ ਕਰੇਗਾ ਜਾਂ ਕਰ ਰਿਹਾ ਹੈ, ਇਸ ਬਾਰੇ ਉਹਨਾਂ ਨੇ ਇਜ਼ਹਾਰ ਕੀਤਾ ਆਪਣਾ ਚਿੰਤਾ ਦਾ। He said that US should make the rest of the world aware of the violation of human rights in India.
ਕਿ ਇਹ ਫਰਜ਼ ਹੈ ਅਮਰੀਕਾ ਦਾ ਕਿ ਨਾ ਸਿਰਫ ਉਹ ਖੁਦ ਇਸ ਕਿਸਮ ਦੀ ਕਿਸੇ ਗੱਲ ਤੋਂ ਪਰਹੇਜ਼ ਕਰੇ, ਜੀ ਉਹ ਬਾਕੀ ਦੁਨੀਆ ਨੂੰ ਵੀ ਦੱਸੇ ਕਿ ਭਾਈ ਕਿਵੇਂ ਇੰਡੀਆ ਜਿਹੜਾ ਇਹ ਵਾਇਲੇਟ ਕਰ ਰਿਹਾ ਹਿਊਮਨ ਰਾਈਟਸ। ਕਾਮਨ ਪੀਪਲ ਆਰ ਕਰੰਟਲੀ ਪ੍ਰੋਟੈਸਟਿੰਗ ਪੀਸਫੁਲੀ ਅਗੇਂਸਟ ਦਾ ਗਵਰਨਮੈਂਟ ਆਫ ਇੰਡੀਆ ਦੇਅਰ, ਕਿ ਆਮ ਲੋਕ ਪੀਸਫੁਲੀ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਗਵਰਨਮੈਂਟ ਦੇ ਖਿਲਾਫ। These weapons being bought by India are being used on protesting farmers, ਕਿ ਇਹ ਜਿਹੜੇ ਹਥਿਆਰ ਇੱਥੋਂ ਖਰੀਦ ਰਹੇ ਨੇ ਜਾਂ ਜਿਹੜੀ ਟੈਕਨੋਲੋਜੀ ਇੱਥੋਂ ਲਿਜਾ ਰਹੇ ਨੇ, ਇਹ ਜਿਹੜੇ ਪ੍ਰੋਟੈਸਟ ਕਰਨ ਵਾਲੇ ਫਾਰਮਰਸ ਨੇ ਉਹਨਾਂ ਦੇ ਉੱਤੇ ਇਸਤੇਮਾਲ ਕਰ ਰਹੇ ਨੇ। ਔਰ ਇਹ ਉਹਨਾਂ ਨੇ ਫਿਰ ਆਪਣਾ ਜਿਹੜਾ ਟ੍ਰੈਂਟ ਫਰੈਂਕਸ ਦੇ ਹੈਂਡਲ ਦੇ ਉੱਤੇ ਹੈ, ਉਹਨਾਂ ਨੇ ਕਿਹਾ ਦਾ ਪ੍ਰੋਟੈਕਸ਼ਨ ਆਫ ਦਾ ਗੋਡ, US should always make it clear to countries across the world that any military assistance or weapons sale to India will be predictated upon the protection of the God-given human rights, ਕਿ ਜਿਹੜੇ ਮਨੁੱਖੀ ਹੱਕ ਨੇ ਰੱਬ ਨੇ ਦਿੱਤੇ ਹੋਏ ਨੇ, the protection of the God-given human rights of all innocent human beings, ਕਿ ਜਿਹੜੇ ਬੇਗੁਨਾਹ ਨੇ ਉਹਨਾਂ ਦੀ ਰੱਖਿਆ ਕਰਨੀ ਫਰਜ਼ ਬਣਦਾ ਹੈ। ਸੋ ਅਸੀਂ ਟ੍ਰੈਂਟ ਫਰੈਂਕਸ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਔਰ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਜਿਹੜੇ ਟਰੂਥਫੁਲ ਬੰਦੇ ਨੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਵੀ ਕਰਨੀ ਚਾਹੀਦੀ ਹੈ, ਫਾਈਨੈਂਸ਼ੀਅਲੀ ਵੀ। ਔਰ ਅਰੀਜ਼ੋਨਾ 'ਚ ਜਿਹੜੇ ਵੀ ਇਹ ਡਿਸਟ੍ਰਿਕਟ 'ਚ ਨੇ ਉੱਥੋਂ ਦੇ ਸਿੱਖ ਵੋਟਰਾਂ ਨੂੰ ਵੀ ਅੱਗੇ ਆ ਕੇ ਫਰੰਟ ਲੀਡ ਕਰਨੀ ਚਾਹੀਦੀ ਹੈ ਇਹਨਾਂ ਦੀ ਸਪੋਰਟ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਤਨਾਮ ਸਿੰਘ ਜੀ, ਅਮਰਜੀਤ ਸਾਨੀ, ਰਾਮ ਸਿੰਘ ਜੀ ਇਹ ਸਾਨੂੰ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਬਦੁਲ ਰਹੀਮ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਸਾਹਿਬ ਯੂਅਰ ਐਨਾਲਿਸਿਸ ਇਜ਼ ਵੈਰੀ ਗੁੱਡ ਐਨਾਲਿਸਿਸ ਉਹਨਾਂ ਨੇ ਕਿਹਾ। ਐਂਡ ਫਿਰ ਹਰਮਨ ਪੰਨੂ ਜੀ, ਫਿਰ ਪੰਜਾਬ ਤਜਿੰਦਰ ਸਿੰਘ ਜੀ ਸਾਨੂੰ ਕਹਿੰਦੇ ਨੇ ਹੁਣ ਹਮ ਪੰਜਾਬ ਗੁਰਦਾਸਪੁਰ ਸੇ ਕਹਿੰਦੇ ਨੇ, ਨਾਲੇ ਚਾਹ ਦਾ ਵੀ ਕੱਪ ਜਾਂ ਕਾਫੀ ਦਾ ਵੀ ਕੱਪ ਜਾਂ ਪੀ ਰਹੇ ਨੇ ਜਾਂ ਸਾਡੇ ਨਾਲ ਸ਼ੇਅਰ ਕਰ ਰਹੇ ਨੇ। ਜਤਿੰਦਰ ਹਾਂਜੀ, ਇੱਕ ਹੋਰ ਵੀਰ ਉਹਨਾਂ ਨੇ ਕਿਹਾ ਸੀ ਦਿੱਲੀ ਤੋਂ ਦੇਖ ਰਹੇ ਆ, ਉਹਨਾਂ ਦਾ ਨਾਮ ਹੈਗਾ ਹੈ ਆਈ ਥਿੰਕ ਮੈਂ ਦੇਖਿਆ ਸੁਰਿੰਦਰ ਸਿੰਘ ਜੀ, ਹਾਂਜੀ। ਸੋ ਹਰਜੋਤ ਮਾਲ ਜੀ ਕਹਿੰਦੇ ਨੇ ਕਿ ਖਾਲਸਾ ਰਾਜ ਜ਼ਰੂਰ ਆਵੇਗਾ ਤੇ ਬਹੁਤ ਜਲਦੀ, ਵਾਹਿਗੁਰੂ ਕਿਰਪਾ ਕਰੇਗਾ। ਔਰ ਜਤਿੰਦਰ ਸਿੰਘ ਕੋਤੜਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਕਹਿੰਦੇ TV 84 ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਚੜ੍ਹਦੀ ਕਲਾ ਵਿੱਚ ਪ੍ਰੋਗਰਾਮ ਸੱਚੋ ਸੱਚ ਉਹਨਾਂ ਨੇ ਕਿਹਾ। ਐਂਡ ਅਮਰਿੰਦਰ ਸਿੰਘ ਜੀ ਕਹਿੰਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸਾਥੀਆਂ ਦੀ ਰਿਹਾਈ ਹੋਵੇਗੀ ਕਿ ਨਹੀਂ। ਔਰ ਬਲਿਹਾਰ ਸੋਹੀ ਜੀ ਹਾਂਜੀ ਕੁਝ ਕਹਿਣਾ ਚਾਹੁੰਦੇ? ਹਾਂ, ਉਹਦੇ ਲਈ ਤੁਸੀਂ ਸਾਡਾ ਦੂਸਰਾ ਸੈਗਮੈਂਟ ਸੁਣ ਸਕਦੇ ਹੋ। ਹਾਂਜੀ ਕਿ ਭਾਈ ਉਹਨਾਂ ਨੇ ਸੌਖੇ ਬਾਹਰ ਨਹੀਂ ਆਣ ਦੇਣਾ। ਬਲਿਹਾਰ ਸੋਹੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਆਜ਼ਾਦੀ ਹਾਲ ਹੈ, ਕਿਸਾਨ ਹਾਲ, ਖਾਲਸਾ ਜਵਾਨ ਹਾਲ, ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਿੰਦਰ ਸਿੰਘ ਜੀ ਐਸ ਕੋਰ ਜੀ ਕਹਿੰਦੇ ਮੁੱਕਦੀ ਗੱਲ ਹੈ, ਅੱਤ ਦਾ ਅੰਤ ਹੋਣ ਦਾ ਵਕਤ ਆ ਗਿਆ। ਔਰ ਇੰਦਰ ਸਿੱਧੂ ਜੀ ਵੀ ਕਹਿੰਦੇ ਨੇ, ਇਹ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਿਸਰਾ ਸਿੰਘ ਔਰ ਸੁੰਦਰ ਲਾਲ ਜੀ ਕਹਿੰਦੇ ਨੇ ਦਿਸ ਇਜ਼ ਪਲੈਜ਼ੈਂਟ ਮਾਰਨਿੰਗ ਗਾਇਜ਼, ਗੁੱਡ ਮਾਰਨਿੰਗ। ਮਨਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਰਮੁਖ ਮੁੰਦਰਾ ਜੀ ਫਤਿਹ ਬੁਲਾਉਂਦੇ ਨੇ। ਮਨਜੀਤ ਸਿੰਘ ਬਿਲਕੁਲ ਕਹਿੰਦੇ ਸਹੀ ਵੀਰ ਜੀ। ਸੁਰਮੁਖ ਮੁੰਦਰਾ ਜੀ ਫਤਿਹ ਬੁਲਾਉਂਦੇ ਨੇ। ਔਰ ਇੰਦਰ ਸਿੱਧੂ ਜੀ ਨੇ ਸਾਨੂੰ ਡੋਨੇਟ ਕੀਤਾ ਹੈ $25 ਦਾ, ਬਹੁਤ ਬਹੁਤ ਸ਼ੁਕਰੀਆ। ਔਰ ਅਸਗਰ ਅਲੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਗੁਰਪ੍ਰੀਤ ਸਿੰਘ ਜੀ, ਜਸਵੀਰ ਸਿੰਘ ਗਰੇਵਾਲ ਜੀ, ਫਿਰ ਇਸੇ ਤਰ੍ਹਾਂ ਹਾਂਜੀ ਕਮਾਂਡੋ ਫੋਰਸ ਬਾਬਾ ਜੀ, ਔਰ ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਸੁਪਿੰਦਰ ਸਿੰਘ ਜੀ, ਔਰ ਫਿਰ ਜਸਵੀਰ ਬਰਾੜ ਜੀ, ਕਰਮਜੀਤ ਸਿੰਘ ਜੀ, ਤਜਿੰਦਰ ਸਿੰਘ ਜੀ ਅਗੇਨ, ਜਾਹਿਦ ਬੱਟ ਜੀ, ਕੁਲਵਿੰਦਰ ਸੰਧੂ, ਹਰਮਨ ਪੰਨੂ, ਜਸਵੀਰ ਬਰਾੜ ਜੀ, ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਕੁਲਦੀਪ ਕੌਰ ਜੀ, ਬਲਦੇਵ ਸਿੰਘ ਜੀ, ਬਲਵਿੰਦਰ ਸਿੰਘ ਜੀ, ਨਿਹੰਗ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਦੇਖੋ ਹੁਣ ਅਸੀਂ ਜਿਹੜੇ ਫੇਸਬੁੱਕ ਤੇ ਸਾਡੇ ਵੀਰਾਂ ਭੈਣਾਂ ਦੇ ਮੈਸੇਜ ਨੇ ਉਹਨਾਂ ਨੂੰ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਇੱਕ ਸ਼ਲੋਕ ਗੁਰਬਾਣੀ ਦਾ ਵੀ ਡਿਸਕਸ ਕਰਾਂਗੇ। ਕਮਲ ਸਿੰਘ ਕਹਿੰਦੇ ਨੇ ਦੁਨੀਆ ਵਿੱਚ ਨਾਰੀ ਦਿਵਸ ਦਾ ਇੱਕ ਵਿਖਾਵਾ ਹੈ, ਸਿਰਫ ਔਰਤਾਂ ਨੂੰ ਭਰਮਾਉਣ ਲਈ, ਤੇ ਸਾਡੇ ਲੋਕ ਵੀ ਉਸ ਦੀ ਨਕਲ ਕਰਨ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਸਾਡੇ ਸੱਭਿਆਚਾਰ ਜਾਂ ਧਰਮ ਵਿੱਚ ਮਾਤਾ ਪਿਤਾ ਔਰਤ ਦਿਵਸ ਨਹੀਂ ਹਨ, ਕਿਉਂਕਿ ਅਸੀਂ ਕੋਈ ਸਾਲ ਵਿੱਚ
ਇੱਕ ਦਿਨ ਉਹਨਾਂ ਨੂੰ ਫੁੱਲ ਦੇਣ ਲਈ ਨਹੀਂ ਜਾਂਦੇ, ਸਗੋਂ ਅਸੀਂ ਤਾਂ ਨਿਤ ਦਿਨ ਹੀ ਅਸਲੀਅਤ ਵਿੱਚ ਰਿਸ਼ਤਾ ਨਿਭਾਉਂਦੇ ਹਾਂ ਤੇ ਇਸ ਦੇ ਸਤਿਕਾਰ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਤੱਕ ਜਾਂਦੇ ਹਾਂ। ਨਵੀਨਵਾਦੀ ਔਰਤ ਮਰਦ ਦੀ ਬਰਾਬਰੀ ਦੇ ਬਹਾਨੇ ਉਸ ਨੂੰ ਮਰਦ ਵਰਗਾ ਰਿਪਲੇਸਮੈਂਟ ਬਣਾਉਣਾ ਚਾਹੁੰਦੇ ਹਨ, ਪਰ ਉਹ ਕਦੇ ਮਰਦ ਨਹੀਂ ਬਣ ਸਕਦੀ। ਇੱਕ ਨਕਲੀ ਮਰਦ ਜ਼ਰੂਰ ਬਣ ਜਾਏਗੀ ਤੇ ਅਸਲੀ ਔਰਤ ਮਰ ਜਾਏਗੀ, ਕਿਉਂਕਿ ਔਰਤ ਮਰਦ ਦੇ ਸਰੀਰ, ਸੁਭਾਅ, ਜਜ਼ਬਾਤਾਂ ਆਦਿ ਵਿੱਚ ਬਹੁਤ ਕੁਦਰਤੀ ਫਰਕ ਹਨ। ਇਹਨਾਂ ਨਾਲ ਛੇੜਛਾੜ ਕਰਨ ਕਰਕੇ ਹੀ ਅੱਜ ਸਮਾਜ ਦਾ ਤੇ ਪਰਿਵਾਰਾਂ ਦਾ ਇਹ ਹਾਲ ਹੋਇਆ। ਕਮਲ ਸਿੰਘ ਜੀ, ਤੁਹਾਡੀ ਲਿਖਤ ਹਮੇਸ਼ਾ ਹੀ ਸਿਆਣਪ ਭਰੀ ਹੁੰਦੀ ਹੈ, ਪਰ ਅੱਜ ਤੁਹਾਡੀ ਲਿਖਤ ਤੋਂ ਮੈਂ ਥੋੜ੍ਹਾ ਜਿਹਾ ਨਿਰਾਸ਼ ਵੀ ਹਾਂ, ਕਿਉਂਕਿ ਜੇ ਤੁਸੀਂ ਅੱਜ ਬਾਹਰਲੇ ਮੁਲਕਾਂ ਦਾ ਛੱਡੋ, ਪੰਜਾਬ ਦੇ ਵਿੱਚ ਬਿਰਧ ਘਰਾਂ ਦਾ ਅਦਾਲਤਾਂ 'ਚ ਮੁਕੱਦਮੇ ਜਿਹਦੇ 'ਚ ਮਾਪਿਓ ਦੇ ਨਾਲ ਕੀ ਹਸ਼ਰ ਹੁੰਦਾ ਹੈ, ਇੰਡੀਵਿਜੂਅਲਿਜ਼ਮ ਕਿਸ ਹੱਦ ਤੱਕ ਜਾ ਚੁੱਕਾ ਹੈ, ਇੱਥੇ ਤੁਸੀਂ ਜਾਂ ਉੱਥੇ ਦੇਖਣਾ ਹੋਏ ਫੈਮਿਲੀ ਵਾਇਲੈਂਸ ਕਿਸ ਹੱਦ ਤੱਕ ਹੈ, ਸਭ ਤੋਂ ਜ਼ਿਆਦਾ ਕਿੱਥੇ ਕੇਸ ਨੇ ਜਿਹਦੇ 'ਚ ਔਰਤਾਂ ਦੀ ਮਾਰ ਕੁਟਾਈ ਔਰ ਅਲਕੋਹਲ ਔਰ ਦੂਸਰੇ ਸਾਰੇ ਫੈਕਟਰ ਨੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਜਦੋਂ ਤੁਸੀਂ ਕਿਸੇ ਦਿਨ ਦੇ ਉੱਤੇ ਫੋਕਸ ਕਰਦੇ ਹੋ, ਆਫ ਕੋਰਸ ਸਾਡਾ ਵੈਲਿਊ ਸਿਸਟਮ, ਦੈਟ ਇਜ਼ ਵਾਈ ਇਸ ਸੈਗਮੈਂਟ ਦੀ ਪਹਿਲੇ ਸੈਗਮੈਂਟ ਦੀ ਕਨਕਲੂਜਨ 'ਚ ਮੈਂ ਸਿੱਖ ਪਰਸਪੈਕਟਿਵ ਦਿੱਤਾ ਹੈ, ਪਰ ਜਿਹੜੀ ਦੁਨੀਆ ਦੇ ਵਿੱਚ ਹੱਕਾਂ ਦੀ ਗੱਲ ਹੈ, ਅਸੀਂ ਆਪਣੀ ਸਮਾਜ ਦੇ ਸਮਾਜਿਕ ਦਾਇਰੇ 'ਚ ਦੇਖੀਏ ਵੀ ਅਸੀਂ ਕਿੰਨੀ ਕੁ ਬਰਾਬਰੀ, ਈਵਨ ਧਾਰਮਿਕ ਦਾਇਰਾ ਕਾਰਜ ਗੁਰਦੁਆਰਾ ਕਮੇਟੀਆਂ ਦੁਨੀਆ ਭਰ 'ਚ ਦੇਖ ਲਓ ਕਿੰਨੀ ਕੁ ਰਿਪਰੈਜ਼ੈਂਟੇਸ਼ਨ ਹੈ ਵਿਮਨ ਦੀ, ਔਰ ਕਿਸੇ ਵੀ ਸੁਸਾਇਟੀ ਦੀ ਪ੍ਰੋਗਰੈਸ ਲਈ 50% ਦੇ ਲਗਭਗ ਔਰਤਾਂ ਦੀ ਪੋਪੂਲੇਸ਼ਨ ਹੈ ਜਿਹੜੀ ਕੁਦਰਤ ਨੇ ਬੈਲੈਂਸ ਰੱਖਿਆ ਹੋਇਆ ਹੈ ਜਾਂ ਦੂਸਰੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਾਡੇ ਲਈ ਮਹਿਜ਼ ਇਹਨਾਂ ਦੀ ਨਕਲ ਕਰਨਾ ਠੀਕ ਨਹੀਂ ਹੈ, ਪਰ ਉਹ ਵੀ ਇੱਕ ਸੈਲੀਬ੍ਰੇਸ਼ਨ ਹੁੰਦੀ ਹੈ ਜਿਹਦੇ 'ਚ ਤੁਸੀਂ ਫੋਕਸ ਕਰਦੇ ਹੋ ਕਿ ਭਾਈ ਅਸੀਂ ਕਿਹੜੇ ਨੇ ਸਾਡੇ ਪੋਜ਼ਿਟਿਵ ਟ੍ਰੇਟ, ਕਿੱਥੇ ਕੁ ਅਸੀਂ ਜਿਹੜਾ ਉਹ ਮਾਰ ਖਾ ਰਹੇ ਹਾਂ, ਔਰ ਇਹਦਾ ਇੱਕ ਅਸੀਂ ਜਿਹੜਾ ਪਾਰਟ ਘਰਾਂ ਦੇ ਵਿੱਚ ਵਾਇਲੈਂਸ, ਸ਼ਰਾਬ ਜਾਂ ਉਸ ਕਿਸਮ ਦੀਆਂ ਕਮਜ਼ੋਰੀਆਂ ਦਾ ਨਤੀਜਾ ਹੈ, ਜਿਹੜੀ ਇੱਕ ਵੱਡੀ ਪ੍ਰੋਬਲਮ ਬਾਹਰ ਅਸੀਂ ਫੇਸ ਕਰ ਰਹੇ ਹਾਂ, ਔਰ ਕੋਈ ਇੱਕ ਇਹਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ ਕਿ ਭਾਈ ਸਾਡੀਆਂ ਬੱਚੀਆਂ ਕਿਵੇਂ ਦੂਸਰੇ ਪਾਸੇ ਜਾ ਕੇ ਉਹ ਵਿਆਹ ਕਰਵਾਉਣਾ ਚਾਹੁੰਦੀਆਂ ਨੇ। ਸੋ ਇਹ ਸਮੱਸਿਆਵਾਂ ਨੇ, ਸਿਰਫ ਇੰਨਾ ਕਹਿ ਦੇਣਾ ਕਿ ਭਾਈ ਅਸੀਂ ਤਾਂ ਜਾਨ ਦੀ ਬਾਜ਼ੀ ਲਾ ਸਕਦੇ ਹਾਂ, ਅਸੀਂ ਨਿਤ ਰਿਸ਼ਤਾ ਨਿਭਾਉਂਦੇ ਹਾਂ ਨੇ ਇਸ ਕਿਸਮ ਦੇ, ਲੇਕਿਨ ਜਦੋਂ ਤੁਸੀਂ ਵੱਡਾ ਦਾਇਰਾਕਾਰ ਸਮਾਜ ਦਾ ਦੇਖਦੇ ਹੋ ਫਿਰ ਕਈ ਵਾਰੀ ਇੱਕ ਹਾਰਰ ਸਾਹਮਣੇ ਆਉਂਦਾ ਲੱਗਦਾ। ਦਵਿੰਦਰ ਸਿੰਘ, ਲਖਬੀਰ ਰੰਗੜ, ਜਸਬੀਰ ਸਿੰਘ, ਸੋਹਣ ਸਿੰਘ ਮਾਲ, ਸਾਰਿਆਂ ਨੇ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ, I remember last time in presidential debate, President Trump said, India is filthy. That is how he feels about the terrorist Indian state. Trump बड़ा unpredictable है, impulsive भी है, पर पता नहीं है उन्हें किस रुख ਨੂੰ ਜਾਣਾ ਹੈ। बट हाल ਦੀ ਘੜੀ ਜਿਹੜਾ ਹੈ ਉਸ ਦਾ ਗ੍ਰਾਫ ਉੱਪਰ ਨੂੰ ਜਾ ਰਿਹਾ, ਜਿਹੜੀ ਓਵਰਆਲ ਪੋਲ ਚੱਲ ਰਹੇ ਨੇ। ਅੱਛਾ। ਔਰ ਗੁਰਨਾਮ ਸਿੰਘ ਕਹਿੰਦੇ ਨੇ, ਸਭ ਤੋਂ ਵੱਡਾ ਕਿਰਤਕੰਡ ਔਰ ਵੀ ਈਮਾਨ ਔਰ ਬੇਈਮਾਨ ਬੇਪਰ ਹੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਹਰਬਿੰਦਰ ਕੈਲੀ ਕਹਿੰਦੇ ਨੇ, ਬਿਲਕੁਲ ਸੱਚ, ਵਿਮਨ ਕ੍ਰੀਏਸ਼ਨਸ ਆਫ ਦਾ ਵਰਲਡ, ਕਿ ਭਾਈ ਸੰਸਾਰ ਦੀਆਂ ਸਿਰਜਕ ਨੇ। ਕਿਰਪਾਲ ਸਿੰਘ ਚੀਮਾ, ਆਜ਼ਾਦੀ ਜਾਂ ਗੁਲਾਮੀ, ਕਰਜ਼ਾ ਲੈਣਾ ਮਾਨਸਿਕ ਗੁਲਾਮੀ ਦਾ ਹੀ ਦੂਸਰਾ ਨਾਮ ਹੈ। ਆਉਣ ਵਾਲੇ ਸਮੇਂ ਵਿੱਚ ਕਰਜ਼ੇ ਨੂੰ ਗੁਲਾਮੀ ਦੇ ਰੂਪ ਵਿੱਚ ਵਰਤਿਆ ਜਾਵੇਗਾ। ਕਿਸਾਨਾਂ ਤੇ ਮਜ਼ਦੂਰਾਂ ਨੂੰ ਜ਼ਰੂਰ ਸੋਚਣ ਦੀ ਲੋੜ ਹੈ। ਇਸੇ ਕਰਕੇ ਬੈਂਕਾਂ ਤੇ ਸਰਕਾਰੀ ਸੰਸਥਾਵਾਂ ਤੁਹਾਨੂੰ ਜ਼ਮੀਨਾਂ ਤੇ ਤਾਂ ਸਹਿਜੇ ਹੀ ਪੈਸਾ ਦੇ ਦੇਣਗੀਆਂ, ਪਰ ਲੋਕਾਂ ਨੂੰ ਕੋਈ ਬੁਨਿਆਦੀ ਸਹੂਲਤਾਂ ਨਹੀਂ ਦੇਣਗੀਆਂ। ਜੀਵਨ ਨੂੰ ਕੱਪੜਿਆਂ ਤੇ ਗਹਿਣਿਆਂ ਨਾਲ ਨਹੀਂ, ਗਿਆਨ ਨਾਲ ਸੋਹਣਾ ਬਣਾਓ ਭਾਈ, ਕਿਉਂਕਿ ਤੁਹਾਡੇ ਜੀਵਨ ਦੀ ਅਸਲੀ ਤੇ ਸਦੀਵੀ ਆਜ਼ਾਦੀ ਗੁਰੂ ਦੇ ਗਿਆਨ ਦੁਆਰਾ ਹੀ ਪ੍ਰਗਟ ਹੋਵੇਗੀ ਭਾਈ। ਗੁਰਮੁਖ ਹੋ ਜਾਣਾ ਹੀ ਆਜ਼ਾਦ ਹੋ ਜਾਣਾ, ਤੇ ਤੁਹਾਡੀ ਇਹ ਆਜ਼ਾਦੀ ਖਾਲਸੇ ਦੇ ਰੂਪ ਵਿੱਚ ਹੀ ਪ੍ਰਗਟ ਹੋਵੇਗੀ। ਹੋਰਨਾਂ ਰਸਤਿਆਂ ਤੇ ਸਮਾਂ ਤੇ ਸ਼ਕਤੀ ਜ਼ਿਆਦਾ ਲੱਗੇਗੀ। ਤੁਹਾਡੀ ਆਜ਼ਾਦੀ ਦਾ ਇਹੀ ਖਾਲਿਸਤਾਨੀ ਮਾਰਗ ਬੇਗਮਪੁਰੇ ਤੋਂ ਹੁੰਦੇ ਹੋਇਆ ਆਪਣੀ ਮੰਜ਼ਿਲ ਅਨੰਦਪੁਰ ਪਹੁੰਚੇਗਾ ਭਾਈ। ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਬਹੁਤ ਸ਼ੁਕਰੀਆ ਸਰ ਕਿਰਪਾਲ ਸਿੰਘ ਜੀ, ਤੁਹਾਡੇ ਨਗੇਟ ਆਫ ਵਿਜ਼ਡਮ ਹੁੰਦੇ ਨੇ, ਔਰ ਇਹਨਾਂ ਦੇ ਵਿੱਚ ਸਿੱਖੀ ਦਾ ਤੱਤ ਸਾਰ ਹੈ। ਔਰ ਫਿਰ ਆਪਣੇ ਰਾਜਵਿੰਦਰ ਸਿੰਘ, ਮੁਹੰਮਦ ਜਾਵੇਦ, ਦੀਪ ਸਿੰਘ, ਉਹਨਾਂ ਦੀ ਫਤਿਹ ਹੈ। ਮੁਹੰਮਦ ਜਾਵੇਦ ਕਹਿੰਦੇ ਨੇ, ਮਾਸਟਰ ਤਾਰਾ ਸਿੰਘ, ਅਬਦੁੱਲਾ ਫੈਮਿਲੀ,
ਇਹ ਕੌਮੀ ਮੁਜਰਮ ਹਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਨੇ ਸਿੱਖਾਂ ਨੂੰ, ਇੱਕ ਨੇ ਕਸ਼ਮੀਰੀਆਂ ਨੂੰ ਬ੍ਰਾਹਮਣਵਾਦੀਆਂ ਦੇ ਜਾਲ 'ਚ ਫਸਾਇਆ। ਔਰ ਅਸੀਂ ਵਿਚਾਰ ਲਈ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ, ਸ਼ਲੋਕ ਮਹੱਲਾ ਤੀਜਾ, ਜਿਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ, ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ, ਹਉ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜੀ ਜਿਉ ਪਿੰਡ ਸਭ ਤਿਸ ਕਾ। ਹੁਣ ਜਦੋਂ ਅਸੀਂ ਅਰਦਾਸ ਲਈ ਵੀ ਖਲੋਂਦੇ ਹਾਂ, ਹਾਲਾਂ ਇਹ ਸੁਖਮਣੀ ਸਾਹਿਬ ਦੀ ਅਸ਼ਟਪਦੀ ਦਾ ਹਿੱਸਾ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਕਿ ਹੇ ਵਾਹਿਗੁਰੂ ਤੂੰ ਠਾਕਰ ਹੈ, ਤੇਰੇ ਅੱਗੇ ਹੀ ਸਾਡੀ ਅਰਜ਼ੋਈ ਹੈ, ਅਰਦਾਸ ਹੈ, ਦੁਆ ਹੈ, ਗੁਜ਼ਾਰਿਸ਼ ਹੈ। ਜਿਉ ਪਿੰਡ, ਪਿੰਡ ਬਾਡੀ ਨੂੰ ਕਿਹਾ ਹੈ, ਸਰੀਰ ਨੂੰ। ਜਿਉ ਸਾਡੀ ਰੂਹ, ਸਾਡੀ ਆਤਮਾ, ਸਾਡਾ ਮਨ, ਕਿ ਇਹ ਤੇਰੀ ਰਾਸ ਨੇ। ਜਿਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ। ਕਿ ਹੇ ਵਾਹਿਗੁਰੂ ਤੂੰ ਹੀ ਸਾਰਿਆਂ ਨੂੰ ਜੀਵਨ ਬਖਸ਼ਣ ਵਾਲਾ ਹੈ, ਸਾਰਿਆਂ ਨੂੰ ਆਧਾਰ ਸਪੋਰਟ ਦੇਣ ਵਾਲਾ ਹੈ। ਇਹ ਜੀ ਤੇ ਪਿੰਡ, ਬਾਡੀ ਔਰ ਮਾਈਂਡ ਇਹ ਤੇਰੇ ਹੀ ਨੇ। ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ। ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕਰਕੇ ਗੁਰਮਤਿ ਦੇ ਉੱਤੇ ਆਪਣੇ ਜੀਵਨ ਨੂੰ ਟਿਕਾਇਆ, ਉਹ ਸਿਰਫ ਤੇ ਸਿਰਫ ਤੇਰੀ ਸੇਵਾ ਦੇ ਵਿੱਚ ਹੀ ਹਾਜ਼ਰ ਰਹਿੰਦੇ ਨੇ। ਔਰ ਉਹ ਇਹ ਮੰਨ ਕੇ ਤੁਰਦੇ ਨੇ ਕਿ ਭਾਈ ਤੂੰ ਹਮੇਸ਼ਾ ਰਹਿਣ ਵਾਲਾ ਹੈ, ਤੂੰ ਹੀ ਦਾਤਾਂ ਦੇਣ ਵਾਲਾ ਦਾਤਾਰ ਵੀ ਹੋਇਆ, ਜਿਹੜਾ ਦਾਤਾਂ ਦਿੰਦਾ, ਗਿਫਟਸ। ਹੁਣ ਸਾਰੇ ਸਵੇਰ ਤੋਂ ਸ਼ਾਮ ਤੱਕ ਜੋ ਅਸੀਂ ਮਾਣਦੇ ਹਾਂ ਉਸ ਅਕਾਲ ਪੁਰਖ ਦੀਆਂ ਗਿਫਟਸ ਨੇ ਸਾਨੂੰ। ਔਰ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ। ਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਹੈ, ਬਲਿਹਾਰ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਆਪਣੇ ਧਿਆਨ ਦੇ ਵਿੱਚ ਰੱਖਿਆ, ਆਪਣੀ ਯਾਦ 'ਚ ਰੱਖਿਆ, ਆਪਣੇ ਸਿਮਰਨ 'ਚ ਰੱਖਿਆ। ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਕਿ ਉਹਨਾਂ ਦੇ ਚਿਹਰਿਆਂ ਦੇ ਉੱਤੇ ਹਮੇਸ਼ਾ ਉਜਲਪਣ ਹੈ। ਉਹ ਹਮੇਸ਼ਾ ਹੀ ਇੱਥੇ ਵੀ ਔਰ ਉੱਥੇ ਵੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਔਰ ਉਹਨਾਂ ਦੇ ਅੱਗੇ ਸਾਰਾ ਸੰਸਾਰ ਵੀ ਝੁਕਦਾ ਹੈ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।